बहुत जालम तरीका है, सीधा जुल्म है। हक सच की आवाज़ है, असीं कोई गलत चीज़ तो मंग नहीं रहे। ਅਸੀਂ ਕੀ ਮੰਗ ਰਹੇ ਹਾਂ? ਪੈਰੋਲ ਜੇਲ੍ਹ ਮੈਨੂਅਲ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਹੱਕ ਆ, ਬਾਕੀ ਨੂੰ ਦਿੱਤੀ ਜਾ ਰਹੀ ਆ। 2-2 ਮਹੀਨੇ ਬਾਅਦ 28-28 ਦਿਨ ਦੇ ਪੈਰੋਲ ਤੇ ਆਉਂਦੇ ਨਹੀਂ ਲੋਕੀ ਜੀ। ਕਾਨੂੰਨ ਦੀ, ਸੰਵਿਧਾਨ ਦੀ ਉਲੰਘਣਾ ਇਹ ਲੋਕ ਕਰ ਰਹੇ ਹਨ, ਜਾਬਰ ਸਰਕਾਰਾਂ ਵਾਲੇ ਜਿਹੜੇ ਸਰਕਾਰਾਂ 'ਚ ਬੈਠੇ ਨੇ। ਇਹ ਲੋਕ ਨਹੀਂ ਕਰ ਰਹੇ, ਇਹ ਤਾਂ ਉਹਨੂੰ ਦੱਸ ਰਹੇ ਵੀ ਕਾਨੂੰਨ ਮੁਤਾਬਕ ਸਾਡੀ ਆ ਮੰਗ ਬਣਦੀ। ਕਿ ਆਮ ਆਦਮੀ ਪਾਰਟੀ ਦੇ ਸਮੇਤ ਬੀਜੇਪੀ ਚਾਹੁੰਦੀ ਹੈ ਕਿ ਹਵਾਰਾ ਸਾਹਿਬ ਪੈਰੋਲ ਤੇ ਆਉਣ, ਆਪਣੇ ਮਾਤਾ ਜੀ ਨੂੰ ਆ ਕੇ ਮਿਲ ਸਕਣ। ਚਿੱਠੀਆਂ ਨਾਲ ਕਦੇ ਪੈਰੋਲ ਨਹੀਂ ਮਿਲਦੀ, ਨਾ ਗਵਰਨਰ ਦਾ ਅਧਿਕਾਰ ਹੈ ਪੈਰੋਲ ਦੇਣਾ। ਗਵਰਨਰ ਪੈਰੋਲ ਅਲਾਓ ਨਹੀਂ ਕਰ ਸਕਦਾ। ਪੈਰੋਲ ਅਲਾਓ ਹੋਣੀ ਆ ਜੇਲ੍ਹ ਮੈਨੂਅਲ ਦੇ ਮੁਤਾਬਕ। ਜਥੇਦਾਰ ਸਾਹਿਬ ਨੇ, ਜਗਤਾਰ ਸਿੰਘ ਹਵਾਰਾ ਜੀ ਨੇ ਇੱਛਾ ਕਰਤੀ ਮੈਨੂੰ ਪੰਜਾਬ 'ਚ ਸ਼ਿਫਟ ਕੀਤਾ ਜਾਵੇ। ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਵੀ ਜੇ ਸ਼ਖਸ ਪੰਜਾਬ ਦੀ ਧਰਤੀ ਦੇ ਵਿੱਚ ਆ ਜਾਂਦਾ ਕਿਸੇ ਵੀ ਜੇਲ੍ਹ ਦੇ ਵਿੱਚ ਤਾਂ ਇੱਥੇ ਮਾਹੌਲ ਖਰਾਬ ਹੋ ਸਕਦਾ। ਇਹ ਸਾਡੇ ਨਾਲ ਖੇਲਾਂ ਹੋ ਰਹੀਆਂ ਤਰ੍ਹਾਂ ਦੀਆਂ, ਤੇ ਅਸੀਂ ਸਮਝ ਨਹੀਂ ਰਹੇ ਇਹਨਾਂ ਚੀਜ਼ਾਂ ਨੂੰ। ਇਹ ਸਾਰਾ ਸਿਸਟਮ ਰਲਿਆ ਬਲਿਆ। ਮੁੱਖ ਮੰਤਰੀ ਜਾਂ ਤਾਂ ਉਹਨੂੰ ਪਤਾ ਹੀ ਨਹੀਂ ਹੈਗਾ, ਜਾਂ ਫਿਰ ਉਹਦੇ ਅਫਸਰ ਉਹਦੇ ਕਹਿਣੇ ਦੇ ਵਿੱਚ ਨਹੀਂ ਹੈ ਕਿ ਉਹਦੀ ਬੁੱਕ ਤੇ ਕੋਈ ਨਹੀਂ, ਮਤਲਬ ਉਹਨੂੰ ਸਮਝਦੇ ਵੀ ਇੱਕ ਡੰਮੀ ਮੁੱਖ ਮੰਤਰੀ ਆ, ਅਸਲ ਮੁੱਖ ਮੰਤਰੀ ਵੀ ਕੇਜਰੀਵਾਲ ਆ। ਚੁੱਪ ਕਰਕੇ ਘਰੇ ਬਹਿ ਕੇ ਗੁੰਮਨਾਮ ਹੋ ਕੇ ਖਤਮ ਹੋਣ ਜਾਣ ਨਾਲੋਂ ਚੰਗਾ ਜੀ ਵੀ ਅੱਗੇ ਵਧੀਏ, ਲੜੀਏ, ਪੂਰੀ ਦੁਨੀਆ ਨੂੰ ਦੱਸੀਏ ਵੀ ਸਾਡੇ ਲੋਕ ਲਵਾਰਸ ਨਹੀਂ ਹੈਗੇ। ਇਹ ਉਹ ਘੱਟ ਥੋੜਾ ਵੀ ਮਨਰੇਗਾ ਵਾਲਿਆਂ ਨੂੰ ਫੋਨ ਕਰਤਾ ਵੀ ਲੇਬਰ ਲੈ ਕੇ ਆ ਜਾਓ ਜੀ, ਰੋਡਵੇਜ਼ ਦੀਆਂ ਬੱਸਾਂ ਭੇਜ ਦਿਓ ਜੀ, ਇਕੱਠ ਕਰ ਲਓ ਜੀ, ਦਾਰੂ ਦੀਆਂ ਬੋਤਲਾਂ ਦੇ ਕੇ ਇਕੱਠ ਕਰ ਲਓ। ਇਹ ਉਹ ਘੱਟ ਥੋੜਾ ਹੈ, ਇਹ ਉਹ ਇਕੱਠ ਆ ਜਿਹੜਾ ਤੇ ਦਿਲਾਂ ਦੇ ਵਿੱਚ ਸਾਡੇ ਬੰਦੀ ਸਿੱਖ ਵੱਸਦੇ ਆ, ਔਰ ਮੰਗ ਬਿਲਕੁਲ ਜਾਇਜ਼ ਆ। ਅੱਜ 15 ਅਗਸਤ ਵਾਲੇ ਦਿਨ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਦੇ ਵਿੱਚ ਵੱਡੇ ਇਕੱਠ ਦਾ ਐਲਾਨ ਸੀ, ਤਾਂ ਅਥਰੂ ਗੈਸ ਦੇ ਗੋਲਿਆਂ ਦੀ ਵਰਖਾ ਕੀਤੀ ਗਈ ਹੈ। ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਨਾਲ ਖੁਸ਼ਿੰਦਰ ਸਿੰਘ ਹੈ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਇੱਥੇ ਬਜ਼ੁਰਗ, ਬੱਚੇ, ਮਾਤਾਵਾਂ, ਛੋਟੇ ਬੱਚੇ, ਤੇ ਇਹਨਾਂ ਦੇ ਵਿੱਚੋਂ ਕੁਝ ਉਹ ਵੀ ਲੋਕ ਹੋਣਗੇ ਜਿਹੜੇ ਦਮੇ ਦਾ ਸ਼ਿਕਾਰ ਹੈ, ਜਿਨ੍ਹਾਂ ਨੂੰ ਸਾਹ ਦੀ ਸਮੱਸਿਆ ਹੈ। ਅਜੇ ਤੱਕ ਤਕਰੀਬਨ ਮੈਨੂੰ ਲੱਗਦਾ ਵੀ ਘੰਟਾ ਹੋ ਚੁੱਕਾ ਹੈ ਗੋਲੇ ਬੰਦ ਹੋਇਆਂ ਨੂੰ, ਤੇ ਅਜੇ ਵੀ ਜਿਹੜਾ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ। ਤੇ ਕਿਵੇਂ ਦੇਖਦੇ ਹੋ ਜੀ ਇਸ ਤਰੀਕੇ ਦਾ ਜਿਹੜਾ ਪ੍ਰਸ਼ਾਸਨ ਦਾ ਵਿਵਹਾਰ? ਬਹੁਤ ਜ਼ਾਲਮ ਤਰੀਕਾ ਜੀ, ਸਿੱਧਾ ਜ਼ੁਲਮ ਹੈ, ਸਿੱਧਾ ਜ਼ੁਲਮ ਹੈ। ਔਰ ਹੱਕ ਸੱਚ ਦੀ ਆਵਾਜ਼ ਆ, ਅਸੀਂ ਕੋਈ ਗਲਤ ਚੀਜ਼ ਤਾਂ ਮੰਗ ਨਹੀਂ ਰਹੇ। ਜਾਂ ਤਾਂ ਜਿਹੜੀ ਚੀਜ਼ ਦੀ ਮੰਗ ਆ, ਜਾਂ ਤਾਂ ਉਹ ਚੀਜ਼ ਦਾ ਸੰਵਿਧਾਨ ਦੇ ਵਿੱਚ, ਕਾਨੂੰਨ ਦੇ ਵਿੱਚ ਕੋਈ ਨੁਕਤਾ ਨਾ ਹੋਵੇ। ਅਸੀਂ ਕੀ ਮੰਗ ਰਹੇ ਹਾਂ? ਪੈਰੋਲ ਜੇਲ੍ਹ ਮੈਨੂਅਲ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਹੱਕ ਆ, ਬਾਕੀ ਨੂੰ ਦਿੱਤੀ ਜਾ ਰਹੀ ਆ। 2-2 ਮਹੀਨੇ ਬਾਅਦ 28-28 ਦਿਨ ਦੇ ਪੈਰੋਲ ਤੇ ਆਉਂਦੇ ਨਹੀਂ ਲੋਕੀ ਜੀ। 4-4 ਮਹੀਨੇ ਬਾਅਦ 56 ਦਿਨ ਦੀ ਪੈਰੋਲ ਤੇ ਆਉਂਦੇ ਨਹੀਂ। ਐਮਰਜੈਂਸੀ ਫਰਲੋ ਦੇ ਰੂਪ ਦੇ 28 ਦਿਨ ਦੀ ਪੈਰੋਲ ਮਿਲਦੀ ਨਹੀਂ। ਮਿਲਦੀ ਹੈ ਨਾ, ਦਿੱਤੀ ਜਾਂਦੀ ਹੈ ਨਾ ਸਾਰਿਆਂ ਨੂੰ। ਠੀਕ ਹੈ ਜੀ ਗੱਲ, ਅਸੀਂ ਉਹੀ ਮੰਗ ਰਹੇ ਹਾਂ। ਗਲਤ ਕੀ ਮੰਗ ਰਹੇ ਹਾਂ? ਕਾਨੂੰਨ ਦੀ, ਸੰਵਿਧਾਨ ਦੀ ਉਲੰਘਣਾ ਇਹ ਲੋਕ ਕਰ ਰਹੇ ਹਨ, ਜਾਬਰ ਸਰਕਾਰਾਂ ਵਾਲੇ ਜਿਹੜੇ ਸਰਕਾਰਾਂ 'ਚ ਬੈਠੇ ਨੇ। ਇਹ ਲੋਕ ਨਹੀਂ ਕਰ ਰਹੇ, ਇਹ ਤਾਂ ਉਹਨੂੰ ਦੱਸ ਰਹੇ ਵੀ ਕਾਨੂੰਨ ਮੁਤਾਬਕ ਸਾਡੀ ਆ ਮੰਗ ਬਣਦੀ ਆ। ਜੇ ਸਜ਼ਾਵਾਂ, ਇੱਥੇ ਸਜ਼ਾਵਾਂ ਪੂਰੀਆਂ ਹੋ ਗਈਆਂ, ਇੱਥੇ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਅਜੇ ਤਕਰੀਬਨ ਬੀਤੇ 2 ਦਿਨ ਪਹਿਲਾਂ ਦੀ ਗੱਲ ਹੈ, ਅੰਬਾਲੇ ਦੇ ਵਿੱਚ ਜਿਹੜੇ ਸ਼ਰਾਰਤੀ ਅੰਸਰ ਗੁਰਦੁਆਰਾ ਪੰਜੋਖੜਾ ਸਾਹਿਬ ਮਾਹੌਲ ਖਰਾਬ ਕਰਨ ਆਏ ਸੀ, ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਸੰਗਤ ਨੇ ਮੰਗ ਕੀਤੀ। ਉੱਥੇ ਜਿਸ ਤਰੀਕੇ ਦੇ ਨਾਲ ਬਿਲਕੁਲ ਇੱਦਾਂ ਹੀ ਅਥਰੂ ਗੈਸ ਦੇ ਗੋਲਿਆਂ ਦੀ ਵਰਖਾ ਕੀਤੀ ਗਈ, ਲਾਠੀ ਚਾਰਜ ਕੀਤਾ ਗਿਆ। ਕੀ ਲੱਗਦਾ ਕਿ ਬਿਲਕੁਲ ਜਿਹੜੇ ਹੂਬਹੂ ਘਟਨਾਕ੍ਰਮ ਹੈ ਪੈਰਲਲ ਤੇ ਕਿਉਂ ਚੱਲ ਰਿਹਾ ਜੀ? ਇਹਦੇ ਵਿੱਚ ਨਾ 2 ਚੀਜ਼ਾਂ ਦੇਖਣ ਵਾਲੀਆਂ ਜੀ। ਜਿੱਥੇ ਇੱਕ ਪਾਸੇ ਸਰਕਾਰਾਂ ਦਾ ਅਤਿਆਚਾਰ ਆ, ਤੇ ਉੱਥੇ ਦੂਜੇ ਪਾਸੇ ਜਿਹੜੀ ਇੱਕ ਖੂਬਸੂਰਤ ਚੀਜ਼ ਆ ਵੀ ਸਿੱਖ ਯੂਨਾਈਟ ਹੋਣ ਲੱਗੇ, ਇਕੱਠੇ ਹੋ ਕੇ ਲੜਨ ਲੱਗ ਗਏ। ਇਹ ਜਿਹੜਾ ਸਾਡਾ ਕਿਸਾਨ ਅੰਦੋਲਨ ਹੋਇਆ, ਉੱਥੋਂ ਚੀਜ਼ ਪੈਦਾ ਹੋਈ। ਸਰਕਾਰਾਂ ਨੇ ਬੜਾ ਜ਼ੋਰ ਲਾਇਆ ਪੰਜਾਬ ਤੇ ਹਰਿਆਣੇ ਨੂੰ ਅਲੱਗ-ਅਲੱਗ ਕਰਨੇ ਦੀ, ਪਰ ਹੁਣ ਜਦੋਂ ਹਰਿਆਣਾ ਦੇ ਵਿੱਚ ਘਟਨਾ ਹੁੰਦੀ ਆ ਤਾਂ ਪੰਜਾਬ ਉੱਥੇ ਪਹੁੰਚ ਰਿਹਾ, ਆਪਸੀ ਭਾਈਚਾਰਾ ਨੇੜੇ ਆ ਰਿਹਾ। ਤੇ ਜਿਹਨਾਂ ਤੁਸੀਂ ਸ਼ਰਾਰਤੀ ਅੰਸਰ ਕਹਿੰਦੇ ਆ, ਅਸਲ 'ਚ ਉਹ, ਮੈਂ ਥੋੜ੍ਹਾ ਜਿਹਾ ਮੇਰੇ ਲਹਿਜੇ ਤੋਂ ਬਾਹਰ ਨਿਕਲ ਕੇ ਗੱਲ ਕਰੂੰਗਾ, ਉਹ ਗੰਦੀ ਨਾਲੀ ਦੇ ਕੀੜੇ ਲੋਕ ਨੇ। ਉਹਨਾਂ ਦੀ ਮਾਨਸਿਕਤਾ ਬਹੁਤ ਗੰਦੀ ਆ। ਉਹ ਸ਼ਰਾਰਤੀ ਲੋਕ ਨਹੀਂ ਹੈਗੇ, ਉਹ ਸਰਕਾਰਾਂ ਦੇ ਪਾਲੇ ਹੋਏ ਸੂਰ ਨੇ। ਉਹ ਗੰਦੇ ਜਿਹੜੇ ਸੁਸਾਇਟੀ ਨੂੰ ਗੰਦਾ ਕਰਨਾ ਚਾਹੁੰਦੇ ਆ। ਤੁਸੀਂ ਦੇਖਿਆ ਵੀਡੀਓ ਕਿਵੇਂ ਉਹਦੀ ਗੱਡੀ ਦੇ ਥੱਲੋਂ ਬੱਚੇ ਨੂੰ ਕੱਢਿਆ ਜਾ ਰਿਹਾ। 4 ਜਗ੍ਹਾ ਤੋਂ ਉਸ ਬੱਚੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਪੰਜੋਖੜਾ ਸਾਹਿਬ ਦੇ ਵਿੱਚ। ਠੀਕ ਆ, ਤੇ ਸਰਕਾਰਾਂ ਨੇ ਇਹਨਾਂ ਪਾਗਲਾਂ ਨੂੰ, ਜਿਨ੍ਹਾਂ ਦੀ ਜਗ੍ਹਾ ਪਾਗਲਖਾਨਿਆਂ 'ਚ ਹੋਣੀ ਚਾਹੀਦੀ ਆ, ਸਰਕਾਰਾਂ ਨੇ ਇਹਨਾਂ ਨੂੰ 10-10, 12-12 ਗਨਮੈਨ ਦਿੱਤੇ ਹੋਏ ਆ। ਫਿਰ ਇਹ ਆਪਣੀਆਂ ਤੀਵੀਆਂ ਨੂੰ ਨਾਲ ਲੈ ਕੇ, ਜਨਾਨੀਆਂ ਨਾਲ ਲੈ ਕੇ ਰੀਲਾਂ ਪਾਉਂਦੇ ਆ। ਮੈਨੂੰ ਦੱਸੋ ਵੀ ਇਹਨਾਂ ਲੋਕਾਂ ਨੂੰ ਕਾਹਦੇ ਵਾਸਤੇ ਦਿੱਤੀ ਵੀ ਇੰਨੀ ਸਿਕਿਉਰਿਟੀ? ਮਤਲਬ ਕੀ ਗੱਲ ਕਰਦੇ ਆ? ਇਹੀ ਕਹਿੰਦੇ ਨਾ ਇਹ ਵੀ ਸਿੱਖਾਂ ਦੀਆਂ ਧੀਆਂ ਦੇ ਵਿੱਚੋਂ ਸਾਡੇ ਬੱਚੇ ਜੰਮਣਗੇ, ਇਹੀ ਸ਼ਬਦਾਵਲੀ ਵਰਤਦੇ ਆ। ਕੋਈ ਦੇਸ਼ ਪ੍ਰੇਮ ਦੀ ਗੱਲ ਆ ਇਹ? ਨਾਲੇ ਸਾਨੂੰ ਕਹੀ ਨਾ ਤੁਸੀਂ ਬਰਾਬਰ ਦੇ ਸ਼ਹਿਰੀ ਹੋ, ਤੇ ਇਹਨਾਂ ਲੋਕਾਂ ਨੂੰ ਸਿਕਿਉਰਿਟੀਆਂ ਦੇਤੀਆਂ ਵੀ ਕਰੋ ਜਲੀਲ, ਕੱਢੋ ਗਾਲਾਂ।
ਫਿਰ ਉਸ ਤੋਂ ਬਾਅਦ ਪੈਂਦੀਆਂ ਦੇ ਵਿੱਚ ਫਿਰ ਸਾਡੇ ਵਾਲਿਆਂ ਦੇ ਪਰਚਾ। ਕਿੰਨਾ ਸੰਘਰਸ਼ ਕਰਕੇ 307 ਲਵਾਈ ਉਹਦੇ ਤੇ, ਬਣਦੀ ਸੀ ਆਪਣੇ ਤੌਰ ਤੇ ਪਹਿਲਾਂ ਹੀ ਉਹਨਾਂ ਨੂੰ। ਉਹ ਕੋਈ ਸਾਡੇ ਕਹਿਣੇ ਵਾਲੀ ਗੱਲ ਨਹੀਂ ਹੈ। ਜੋ ਮੰਨ ਨਾ ਹੁੰਦਾ ਕੋਈ ਹੋਰ ਹੋਵੇ ਫਿਰ ਸਰਕਾਰ ਕਰਦੀ ਨਾ, ਪਰ ਸਰਕਾਰ ਆਪਣੇ ਟੂਲ ਨੂੰ, ਆਪਣੇ ਸੰਦਾਂ ਨੂੰ ਬਚਾਉਂਦੀ ਆ। ਸਰਕਾਰ ਦਾ ਥਾਪੜਾ ਫਿਰ ਪੂਰੀ ਤਰ੍ਹਾਂ ਲਾਹੌਰ ਸਰਕਾਰ ਦੇ ਬਿਨਾਂ ਥਾਪੜੇ ਤੋਂ ਆ ਜੀ। ਕੋਈ ਕ੍ਰੈਡੀਬਿਲਿਟੀ ਹੈ? ਕੋਈ ਮੈਨੂੰ ਤੁਸੀਂ ਦੱਸ ਦਿਓ ਵੀ ਇਹਨੂੰ 10-12 ਗਨਮੈਨ ਮਿਲਣੇ ਦੀ ਕੋਈ ਗੱਲਬਾਤ ਹੈਗੀ ਹੈ? ਕੋਈ ਸਿਸਟਮ ਹੈਗਾ? MLA ਤੋਂ ਵੱਧ ਗਨਮੈਨ ਹੈ, MP ਤੋਂ ਵੱਧ ਗਨਮੈਨ ਹੈ ਉਹਨਾਂ ਕੋਲ, ਲੋਕਾਂ ਕੋਲ। ਤੇ ਜਿਹੜੀ ਉਹਨਾਂ ਦੀ ਰੋਟੀ ਵੀ ਜਾਂਦੀ ਕਿੱਥੋਂ ਜਾਂਦੀ ਆ? ਉਹ ਗੁਰੂ ਘਰਾਂ 'ਚ ਜਾਂਦੀ ਆ, ਜਿਨ੍ਹਾਂ ਨੂੰ ਸਾਰਾ ਦਿਨ ਗਾਲਾਂ ਕੱਢਦੇ ਆ। ਮਾਹੌਲ ਖਰਾਬ ਕਰ ਰਹੇ ਨੇ, ਹੋਰ ਕੁਝ ਨਹੀਂ ਹੈਗਾ। ਜਿਹੜਾ ਅੱਜ ਉਰੇ ਵੀ ਹੋਇਆ ਇਹ ਵੀ ਉਹੀ ਅਤਿਆਚਾਰ ਆ। ਹਾਲੇ ਤਾਂ ਤੁਰੇ ਵੀ ਨਹੀਂ ਜੀ। ਅਮਰ ਦਾ ਪ੍ਰਕਾਸ਼ ਆ, ਜਦੋਂ ਮੂਹਰੇ ਵੱਜੇ ਅਸੀਂ ਸਾਰੇ ਉੱਥੇ ਆ ਗਏ। ਉੱਪਰ ਜਿੱਦਾਂ ਮੀਂਹ ਦੇ ਵਿੱਚ ਨਾ ਕੋਈ ਗੜੇ ਪੈਣ ਲੱਗਦੇ, ਐਹਣ ਪੈਣ ਲੱਗ ਜਾਂਦੀ, ਬਰਫ਼ ਗਿਰਦੀ ਆ। ਉਹ ਜਦੋਂ ਗੜੇ ਪੈਣੇ ਉਹਨੇ ਚਾਦਰਾਂ 'ਤੇ ਖੜਕਾ ਹੁੰਦਾ, ਐਵੇਂ ਉੱਪਰ ਟੀਅਰ ਗੈਸ ਦੇ ਗੋਲੇ ਗਿਰ ਰਹੇ ਤੇ ਇੱਥੇ। ਉਹ ਨਿਸ਼ਾਨ ਪੈ ਵੀ ਹੁਣ ਉੱਪਰ ਚੜ੍ਹ ਕੇ ਦੇਖ ਲਿਓ, ਤੁਹਾਨੂੰ ਉੱਪਰ ਗੋਲੇ ਪਏ ਦਿਖਣਗੇ ਉਹਦੇ। ਕੋਈ ਮੇਰੇ ਕਹਿਣ ਦੀ ਗੱਲ ਨਹੀਂ ਹੈਗੀ। ਮਤਲਬ ਕੀ ਗੱਲ ਹੈ, ਪ੍ਰਸ਼ਾਸਨ ਨੂੰ ਪਤਾ ਨਹੀਂ ਹੈਗਾ ਪਿਛਲੇ 4 ਸਾਲਾਂ ਤੋਂ ਵੀ ਇੱਥੇ ਪ੍ਰਕਾਸ਼ ਹੋਇਆ ਵਾ? ਉਹ ਜਗ੍ਹਾ ਤਾਂ ਛੱਡਣੀ ਚਾਹੀਦੀ ਹੈ ਨਾ, ਸੰਗਤ ਸਿੱਟ ਲਓ ਜਿੱਥੇ ਗੁਰੂ ਸਾਹਿਬ ਸੁਭਾਇਮਾਨ ਨੇ। ਪ੍ਰਸ਼ਾਸਨ ਨੂੰ ਪਤਾ ਨਹੀਂ ਜੀ। ਠੀਕ ਆ, ਅੱਜ 20 ਫੁੱਟ ਅੱਗੇ ਨਹੀਂ ਜਾਣ ਦਿੱਤਾ। 29 ਤਰੀਕ ਨੂੰ ਜਿਹੜਾ ਪਿੱਛੇ ਹੋ ਕੇ ਹਟਿਆ, ਸੇਮ ਇਕੱਠ ਤਾਂ ਸੇਮੇ ਕੌਲਤੀ ਬੰਦੀ ਸਿੱਖਾਂ ਦੀ, ਉਦੋਂ ਮੁੱਖ ਮੰਤਰੀ ਦੀ ਕੋਠੀ ਤੱਕ ਜਾਣ ਦੇਤਾ। ਅੱਜ 20 ਫੁੱਟ ਨਹੀਂ ਜਾਣ ਦਿੱਤਾ। ਉਹਦਾ ਕੀ ਕਾਰਨ? ਕਿਸ ਕੋਲੇ ਹੁਣ ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਨਾ। ਮਤਲਬ ਕਿਉਂ ਆ ਫਰਕ? ਮਤਲਬ ਜਿਹੜੇ ਤੁਹਾਨੂੰ ਪਸੰਦ ਆ ਉਹ ਲੀਡਰ ਨੂੰ ਅੱਗੇ ਕਰ ਲਓ, ਉਹਨੂੰ ਲੈ ਜਾਓ, ਉਹਨੂੰ ਕਰ ਲੈਣ ਤੋਂ ਮਨਮਾਨੀ ਆ, ਜੋ ਮਰਜ਼ੀ ਕਰ ਲੈਣ ਤੋਂ, ਤੋੜ ਭੰਨ ਆਉਣ ਦਿਓ ਉਹਨਾਂ ਨੂੰ। ਤੇ ਜਿਹੜੀ ਨਰੋਲ ਸਿੱਖ ਸੰਗਤ ਅਸਲ ਕੌਮੀ ਯੋਧਿਆਂ ਦੇ ਵਾਸਤੇ ਆਈ ਹੋਈ ਆ, ਇਹਨਾਂ ਨੂੰ ਇੱਕ ਕਦਮ ਵੀ ਨਹੀਂ ਪੱਟਣ ਦੇਣਾ। ਇਹ ਜਾਇਜ਼ ਆ ਜੀ ਗੱਲ? ਹੈ ਪ੍ਰਸ਼ਾਸਨ ਉਹੀ ਆ, ਚੰਡੀਗੜ੍ਹ ਪੁਲਿਸ ਉਹੀ ਆ, SSP ਵੀ ਉਹੀ ਆ, ਪੰਜਾਬ ਦੇ ਵਿੱਚ ਵੀ ਉਹੀ ਸਰਕਾਰ ਆ। ਦੋ ਤਰ੍ਹਾਂ ਦਾ ਕਿਉਂ ਇਹ ਸਿਸਟਮ ਆ ਜਿਹੜਾ ਡਿਲੀਵਰ ਕੀਤਾ ਜਾ ਰਿਹਾ? ਕਾਰਨ ਕੀ ਹੈ ਬਾਈ ਜੀ? ਇਹ ਸੋਚਣਾ ਪਊਗਾ ਸਾਡੇ ਲੋਕਾਂ ਨੂੰ ਸਿਰ ਜੋੜ ਕੇ। ਗਾਲਾਂ ਕੱਢ ਕੇ ਨਹੀਂ ਸਰਨਾ ਗੱਲੀਆਂ, ਪਹਿਚਾਣ ਕਰਨੀ ਪਊਗੀ। ਇਹ ਦੇਖਣਾ ਪਊਗਾ ਵੀ ਅਸੀਂ ਖੜੇ ਕਿੱਥੇ, ਅਸੀਂ ਲੱਗ ਕਿਹਨਾਂ ਦੇ ਮਗਰ ਰਹੇ ਹਾਂ। ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਫੇਰ ਵਰਤੇ ਜਾਓ। ਅੱਜ ਭਗਵੰਤ ਮਾਨ ਨੂੰ ਗਾਲਾਂ ਕੱਢਦੇ, ਕੱਲ੍ਹ ਫੇਰ ਕਿਸੇ ਨੂੰ ਕੱਢ ਲਓ। ਭਗਵੰਤ ਮਾਨ ਦੀ ਵਾਰ ਨੂੰ ਵੀ ਇੱਦਾਂ ਹੀ ਗਾਲਾਂ ਨਿਕਲਦੀਆਂ ਤੇ ਸੋਸ਼ਲ ਮੀਡੀਆ 'ਤੇ ਕੱਢਦੇ ਤੇ ਨਾ ਜੀ। ਹੁਣ ਫੇਰ ਉੱਦਾਂ ਹੀ ਸਿਸਟਮ ਮਾਮਾ ਭੈਣ ਤੱਕ ਚਲੇ ਜਾਂਦੇ ਆ। ਤੁਹਾਡਾ ਇੱਕ ਪੱਤਰਕਾਰ ਆ ਮੋਹਨ ਸਿੰਘ, ਉਹਨੇ ਉਹ ਸ਼ਹੀਦ ਪਰਿਵਾਰ ਦੀ ਕੁੜੀ ਆ ਬਸੀ ਪਠਾਣਾ ਤੋਂ ਲੜਨ, ਮਨਪ੍ਰੀਤ ਕੀ ਨਾਮ, ਅੰਮ੍ਰਿਤ ਕੌਰ ਇਹ ਮਲੋਆ, ਸਰਬਜੀਤ ਸਿੰਘ ਦੇ ਭੈਣ ਦੇ ਮੇਰੇ ਖਿਆਲ ਤੋਂ ਲੱਗਦੇ। ਠੀਕ ਹੈ ਜੀ ਗੱਲ। ਉਹਨਾਂ ਦੀ ਇੰਟਰਵਿਊ ਕੀਤੀ। ਉਹ ਪੱਤਰਕਾਰ ਨੇ ਤਾਂ ਸਵਾਲ ਪੁੱਛਣੇ ਆ ਜੀ। ਉਹ ਬੀਬੀ ਜੋ ਉਹਦੇ ਅੰਦਰ ਆ ਉਹਨੇ ਬੋਲਿਆ, ਤੇ ਉਹ ਮੁੰਡੇ ਨੂੰ ਪੱਤਰਕਾਰ ਨੂੰ ਧਮਕੀਆਂ ਆਉਣ ਲੱਗ ਗਈਆਂ। ਫਿਰ ਉਹ ਬੀਬੀ ਨੇ ਦੱਸਿਆ ਵੀ ਕਿਉਂ ਗਏ ਸੀ ਅਜਨਾਲੇ, ਕੋਈ ਹੋ ਗਈ ਗੱਲ। ਠੀਕ ਆ, ਉੱਥੇ ਕਹਿ ਜਾਂਦਾ ਵੀ ਤੇਰੀ ਭੈਣ ਨੂੰ ਵਿਆਹਣ ਗਿਆ ਤਾਂ ਇਹ ਗੁਰੂ ਗ੍ਰੰਥ ਸਾਹਿਬ ਤਾਂ ਲੈ ਕੇ ਗਿਆ ਤਾਂ ਵੀ ਲਾਮਾ ਲੈਣੀ ਤੇ ਤੇਰੀ ਨਿੱਕੀ ਨਾਲ। ਮਤਲਬ ਇਹ ਪੰਥਕ ਆਗੂਆਂ ਦੀ ਭਾਸ਼ਾ। ਪੰਥਕ ਪਾਰਟੀ ਦਾ ਲੀਡਰ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨੂੰ, ਇਸ ਟਾਈਮ ਕਾਂਗਰਸ ਦੇ MP ਨੂੰ, ਰਾਹੁਲ ਗਾਂਧੀ ਦੇ ਪੈਰੀਂ ਹੱਥ ਲਾਉਣੇ ਵਾਲੇ ਨੂੰ, ਲੋਕ ਸਭਾ ਦੇ ਵਿੱਚ ਬਿੱਟੂ ਨੂੰ ਸੰਬੋਧਨ ਕਰਦਿਆਂ ਬੇਅੰਤ ਸਿੰਘ ਨੂੰ ਸ਼ਹੀਦ ਕਹਿਣੇ ਵਾਲਿਆਂ ਨੂੰ ਪੰਥਕ ਸੋਚ ਦਾ ਬੰਦਾ ਦੱਸ ਰਿਹਾ। ਮਨਪ੍ਰੀਤ ਸਿੰਘ ਵਾਲੀ ਨੇ ਕਿਹਾ, ਸੋਚਣ ਵਾਲੀ ਗੱਲ ਹੈ ਨਹੀਂ ਇਹ ਸ਼ਬਦ ਵਾਲੀ ਨੇ ਕਹੇ। ਬਿਲਕੁਲ ਕਹਿੰਦੇ ਪੰਥਕ ਸੋਚ ਆ, ਉਹ ਪੰਥਕ ਬੰਦਾ ਪੋਡਕਾਸਟ ਦੇ ਵਿੱਚ ਆ। ਮਤਲਬ ਉਹ ਪੰਥਕ ਆ। ਇਹ ਕਿਹੜਾ ਪੈਰਾਮੀਟਰ ਹੈ ਜੀ? ਮਤਲਬ ਇਹ ਸੋਚਣੇ ਨਹੀਂ, ਇਹਨਾਂ ਕਾਹਦੇ ਵਾਸਤੇ ਵਰਤਣਾ? ਪੰਜਾਬ ਦੀ ਤਾਕਤ ਆਹ ਯੂਥ ਹੈ ਨਾ, ਇਹ ਭਾਵੁਕ ਨੇ, ਤੁਹਾਡੇ ਪਿੱਛੇ ਲੱਗ ਗਏ। ਇਹਨੂੰ ਸੇਧ ਨਹੀਂ ਦੇਣੀ, ਕਿਹਨੂੰ ਵਰਤ ਲਓ। ਇੰਨੇ ਸਸਤੇ ਇੱਥੇ ਆਏ ਅਸੀਂ, ਨਿਸ਼ਾਨ ਸਾਹਿਬ ਸਭ ਤੋਂ ਉੱਪਰ ਚਾਹੀਦੇ ਆ। ਉਸ ਤੋਂ ਥੱਲੇ ਜਿਹੜਾ ਸੰਘਰਸ਼ ਆ ਉਹਦਾ ਨਿਸ਼ਾਨ ਚਾਹੀਦਾ ਝੰਡੇ ਦੇ ਰੂਪ ਵਿੱਚ, ਕੌਮੀ ਇਨਸਾਫ ਮੋਰਚਾ। ਅਸੀਂ ਆਪਣੇ ਆਪਣੇ ਝੰਡੇ ਚੱਕੀ ਫਿਰਦੇ ਇੱਥੇ, ਬ੍ਰੈਂਡਿੰਗ ਕਰਨ ਲੱਗੇ ਹੋਏ ਸੀ। ਮਤਲਬ ਕਾਹਦੇ ਵਾਸਤੇ? ਤੁਸੀਂ ਆ ਗਏ, ਤੁਸੀਂ ਦੇਖਦੇ ਹੋ ਯਾਰ ਬੈਠੇ, ਪਤਾ ਤੁਹਾਨੂੰ ਵੀ ਕੌਣ ਕਿਹੜੀ ਪਾਰਟੀ ਤੋਂ ਆਇਆ, ਕਿਹੜੀ ਜਥੇਬੰਦੀ ਤੋਂ ਆਇਆ। ਇੱਥੇ ਤਾਂ ਘੱਟੋ ਘੱਟ ਇੱਕ ਅੱਧ ਦਿਖਾਈਏ ਨਾ ਬੰਦੀ ਸਿੱਖਾਂ ਦੇ ਨਾਂ ਤੇ। ਤਾਂ ਇੱਕ ਇਹ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰੋਲ ਨੂੰ ਲੈ ਕੇ ਹਵਾਰਾ ਸਾਹਿਬ ਦੀ ਨੂੰ ਰਾਜਪਾਲ ਨੂੰ ਇੱਕ ਪੱਤਰ ਭੇਜਿਆ, ਕੀ ਲੱਗਦਾ ਕਿ ਬਹੁਤ ਸਾਰੇ ਲੋਕਾਂ ਦੇ ਵੱਡੇ ਸਵਾਲੀਆ ਚਿੰਨ੍ਹ ਹੈ ਕਿ ਰਵਨੀਤ ਬਿੱਟੂ ਦੀ ਵੀ ਐਂਟਰੀ ਹੋ ਗਈ, ਜਿਹੜੀ ਪੰਜਾਬ ਦੀ ਭਾਜਪਾ ਹੈ ਉਹ ਵੀ ਕਹਿ ਰਹੀ ਕਿ ਭਾਈ ਹਵਾਰਾ ਸਾਹਿਬ ਨੂੰ ਪੈਰੋਲ ਮਿਲਣੀ ਚਾਹੀਦੀ ਹੈ। ਕੀ ਸਮਝਿਆ ਜਾਵੇ ਕਿ ਆਮ ਆਦਮੀ ਪਾਰਟੀ ਤੇ ਸਮੇਤ BJP ਚਾਹੁੰਦੀ ਹੈ ਕਿ ਹਵਾਰਾ ਸਾਹਿਬ ਪੈਰੋਲ ਤੇ ਆਉਣ, ਆਪਣੇ ਮਾਤਾ ਜੀ ਨੂੰ ਆ ਕੇ ਮਿਲ ਸਕਣ? ਚਿੱਠੀਆਂ ਨਾਲ ਕਦੇ ਪੈਰੋਲ ਨਹੀਂ ਮਿਲਦੀ, ਨਾ ਗਵਰਨਰ ਦਾ ਅਧਿਕਾਰ ਹੈ ਪੈਰੋਲ ਦੇਣਾ। ਗਵਰਨਰ ਪੈਰੋਲ ਅਲਾਓ ਨਹੀਂ ਕਰ ਸਕਦਾ।
ਪੈਰੋਲ ਅਲਾਓ ਹੋਣੀ ਆ ਜੇਲ੍ਹ ਮੈਨੂਅਲ ਦੇ ਮੁਤਾਬਕ। ਜੇਲ੍ਹ ਮੈਨੂਅਲ ਇਹ ਕਹਿ ਰਿਹਾ ਵੀ ਬੰਦੇ ਨੇ ਪੈਰੋਲ ਵਾਸਤੇ ਅਪਲਾਈ ਕਰਤਾ, ਜਿਸ ਜ਼ਿਲ੍ਹੇ ਦਾ ਐਡਰੈਸ ਪਾਇਆ ਗਿਆ, ਜਿੱਦਾਂ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਫਤਿਹਗੜ੍ਹ ਦਾ ਐਡਰੈਸ ਹੈ, ਉੱਥੇ ਦੇ ਡੀਸੀ ਨੂੰ ਮਾਰਕ ਹੋ ਜਾਣੀ ਆ। ਡੀਸੀ ਨੇ ਐਸਐਸਪੀ ਨੂੰ ਕਹਿਣਾ ਵੀ ਇਨਕੁਆਇਰੀ ਕਰਕੇ ਦੇ। ਉਹ ਜਿਹੜੀ ਡੀਸੀ ਤੇ ਐਸਐਸਪੀ ਨੇ ਰਿਪੋਰਟ ਪੇਸ਼ ਕਰਨੀ ਆ, ਉਹਦੇ ਬੇਸ ਤੇ ਪੈਰੋਲ ਤੈਅ ਹੋਣੀ ਆ। ਇਹ ਮੈਨੂਅਲ ਹੈ ਜੀ। ਤੇ ਮੁੱਖ ਮੰਤਰੀ ਸਾਹਿਬ ਰਾਜਪਾਲ ਹੁਣ ਮੁੱਖ ਮੰਤਰੀ ਨੇ ਡਰਾਮੇਬਾਜ਼ੀ ਕਰਕੇ ਚਿੱਠੀ ਲਿਖਤੀ, ਜਾਂ ਤਾਂ ਹੁਣ ਮੁੱਖ ਮੰਤਰੀ ਜਮਾ ਹੀ ਬੇਵਕੂਫ ਆ, ਏਜੰਡਾ ਇੱਕ ਨੰਬਰ ਦਾ, ਠੀਕ ਹੈ, ਜਾਂ ਫਿਰ ਅਫਸਰ ਨਹੀਂ ਉਹਦੇ ਕਹਿਣ ਦੇ ਵਿੱਚ ਵੀ ਮੁੱਖ ਮੰਤਰੀ ਤਾਂ ਭੱਜਿਆ ਫਿਰਦਾ ਪੈਰੋਲ ਵਾਸਤੇ, ਤੇ ਅਫਸਰ ਥੱਲੇ ਰਿਪੋਰਟਾਂ ਦੂਜੇ ਪਾਸੇ ਪਾ ਕੇ ਭੇਜੀ ਜਾਂਦੇ। ਫਿਰ ਉਹ ਤਾਂ ਕਹਿੰਦੇ ਮਾਹੌਲ ਖਰਾਬ ਹੋ ਜਾਊਗਾ, ਉਹ ਤਾਂ ਸਿੱਧੀ ਰਿਪੋਰਟ ਦੇ ਵਿੱਚ ਲਿਖ ਕੇ ਗਿਆ ਹੋਇਆ। ਮੈਂ ਕੁਝ, ਇਹ ਤਾਂ ਡਾਕੂਮੈਂਟਰੀ ਹੈ ਜੀ, ਮੈਂ ਕੋਈ ਇਹ ਤਾਂ ਨਹੀਂ ਮੇਰੇ ਕੋਲ ਕੋਈ ਝੂਠ ਬੋਲ ਰਿਹਾ। ਰਿਪੋਰਟਾਂ ਜਾਂਦੀਆਂ ਨੇ ਜਿੰਨੀ ਵਾਰ ਵੀ। ਜਥੇਦਾਰ ਸਾਹਿਬ ਨੇ, ਜਗਤਾਰ ਸਿੰਘ ਹਵਾਰਾ ਜੀ ਨੇ ਇੱਛਾ ਕਰਤੀ ਮੈਨੂੰ ਪੰਜਾਬ 'ਚ ਸ਼ਿਫਟ ਕੀਤਾ ਜਾਵੇ। ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਵੀ ਜੇ ਸ਼ਖਸ ਪੰਜਾਬ ਦੀ ਧਰਤੀ ਦੇ ਵਿੱਚ ਆ ਜਾਂਦਾ ਕਿਸੇ ਵੀ ਜੇਲ੍ਹ ਦੇ ਵਿੱਚ, ਤਾਂ ਇੱਥੇ ਮਾਹੌਲ ਖਰਾਬ ਹੋ ਸਕਦਾ, ਕਮਿਊਨਲ ਡਿਫਰੈਂਸਸ ਖੜੇ ਹੋ ਸਕਦੇ ਆ, ਜਿਹੜਾ ਸੂਬੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗਾੜ ਸਕਦਾ। ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਨਾ ਭੇਜਿਆ ਜਾਵੇ। ਇੱਥੋਂ ਤੇ ਇੱਕ ਮਿੰਟ ਰੁਕਿਓ ਜੀ। ਉਹਨਾਂ ਨੂੰ ਉੱਥੇ ਰੱਖਿਆ ਵਾ, ਠੀਕ ਹੈ। ਹੁਣ ਅਜਨਾਲੇ ਕਾਂਡ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ। ਅਜਨਾਲੇ ਦੇ ਵਿੱਚ ਗਏ, ਮਹਾਰਾਜ ਸਰੂਪ ਲੈ ਕੇ ਗਏ, ਉਹਨਾਂ ਤੇ ਜੋ ਪਰਚਾ ਬਣਦਾ ਉਹ ਦੇ ਦਿਓ। ਕਿ ਉਹ ਐਨਐਸਏ ਵਾਲੀ ਕਾਰਵਾਈ ਸੀ? ਨਹੀਂ ਨਾ। ਤੇ 3 ਸਾਲ ਬਿਨਾਂ ਗੱਲ ਤੋਂ ਐਨਐਸਏ ਲਾ ਕੇ ਰੱਖੀ ਭਾਈ ਅੰਮ੍ਰਿਤਪਾਲ ਸਿੰਘ ਤੇ, ਠੀਕ ਆ। ਹੁਣ ਐਨਐਸਏ ਵਾਪਸ ਹੋ ਗਈ, ਹੁਣ ਉਹਦੀ ਜੂਰੀਡਿਕਸ਼ਨ ਪੰਜਾਬ ਦੀ ਆ, ਹੁਣ ਵੀ ਉਹਨਾਂ ਨੂੰ ਉੱਥੇ ਰੱਖਿਆ ਵਾ। ਇਹ ਵੀ ਕਈ ਲੋਕ ਕਰਦੇ ਨਾ, ਮੈਂ ਬਹੁਤ ਲੋਕਾਂ ਨੂੰ ਦੇਖਦਾ ਹੁੰਦਾ। ਉਹ ਹੁਣ ਮੈਂ ਪਿੱਛੇ ਜਿਹੀ ਗੱਲ ਵੀ ਸੁਣੀ, ਬਈ ਜੀ ਭਾਈ ਅੰਮ੍ਰਿਤਪਾਲ ਸਿੰਘ ਤਾਂ ਜੀ ਉਹ ਫਲਾਣੇ ਕਿਸੇ ਦੇ ਵਿੱਚ, ਉਹ ਤਾਂ ਬੰਦੀ ਸਿੱਖੇ ਨਹੀਂ ਹੈਗਾ। ਉਹ ਕਮਲੇ, ਉਹ ਸਿਸਟਮ ਨੂੰ ਸਮਝੋ, ਉਹ ਬੰਦੀ ਸਿੱਖੇ ਆ, ਕਿਉਂਕਿ ਮੁੱਦਾ ਕੋਈ ਹੋਰ ਤਾਂ ਚੱਕ ਕੇ ਐਨਐਸਏ ਲਾਤੀ। ਹੋਰ ਵੀ ਬਹੁਤ ਲੋਕ ਨੇ ਜੀ। ਮਜੀਠੀਆ ਗਿਆ ਉਦੋਂ, ਮਜੀਠੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਥਾਣੇ 'ਚ, ਉਹਦੇ ਤੇ ਐਨਐਸਏ ਲਾਈ ਨਹੀਂ। ਹਰਿਆਣਾ ਦੇ ਵਿੱਚ, ਯੂਪੀ ਦੇ ਵਿੱਚ ਬਹੁਤ ਲੋਕ ਜਾਂਦੇ ਪਾਰਟੀਆਂ ਦੇ, ਉਹਨਾਂ ਤੇ ਨਹੀਂ ਐਨਐਸਏ ਲੱਗਦੀ। ਉਹ ਬੰਦੀ ਸਿੱਖਾਂ ਦੇ ਵਿੱਚ ਗਿਣਤੀ ਆ ਉਹਦੀ ਵੀ, ਉਹ ਵੀ ਸਾਡਾ ਭਰਾ ਹੈ। ਕੁਝ ਲੋਕ ਇਹ ਵੀ ਕਹਿਣਗੇ, ਜਿਹੜੇ ਅਕਾਲੀ ਦਲ ਦੇ ਪੱਖੀ, ਉਹ ਕਹਿਣਗੇ ਵੀ ਮਜੀਠੀਆ ਸਾਹਿਬ ਵੀ ਤੇ ਸਿੱਖ ਹੀ ਆ। ਹਾਂ ਹੈਗੇ ਸਿੱਖ, ਠੀਕ ਆ। ਫਿਰ ਜਿਹੜੀ ਮਜੀਠੀ ਤੇ ਕਾਰਵਾਈ ਹੋਈ ਉਹੀ ਕਰ ਦਿੰਦੇ ਨਾ ਉੱਧਰ ਵੀ। ਉਦੋਂ ਤਾਂ ਮਜੀਠੀਆ ਹੁਬ ਕੇ ਮੰਗਦਾ ਤਾ ਵੀ ਐਨਐਸਏ ਲਾਓ, ਲਵਾਈ ਨਹੀਂ ਨਾ ਸਾਰਿਆਂ ਨੇ, ਸਾਰਿਆਂ ਨੇ ਲਵਾਈ ਆ। ਕਿਹਨੇ ਲਵਾਈ? ਸਮਝੋ ਨਾ ਤੁਸੀਂ ਚੀਜ਼। ਇਹ ਸਾਡੇ ਨਾਲ ਖਿੱਲਾਂ ਹੋ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ, ਤੇ ਅਸੀਂ ਸਮਝ ਨਹੀਂ ਰਹੇ ਇਹਨਾਂ ਚੀਜ਼ਾਂ ਨੂੰ। ਇਹ ਸਾਰਾ ਸਿਸਟਮ ਰਲਿਆ ਗਲਿਆ। ਮੁੱਖ ਮੰਤਰੀ ਜਾਂ ਤਾਂ ਉਹਨੂੰ ਪਤਾ ਹੀ ਨਹੀਂ ਹੈਗਾ, ਜਾਂ ਫਿਰ ਉਹਦੇ ਅਫਸਰ ਉਹਦੇ ਕਹਿਣੇ ਦੇ ਵਿੱਚ ਨਹੀਂ ਹੈ ਕਿ ਉਹਦੀ ਬੁੱਕ ਤੇ ਕੋਈ ਨਹੀਂ। ਮਤਲਬ ਉਹਨੂੰ ਸਮਝਦੇ ਵੀ ਇੱਕ ਡੰਮੀ ਮੁੱਖ ਮੰਤਰੀ ਆ, ਅਸਲ ਮੁੱਖ ਮੰਤਰੀ ਫਿਰ ਕੇਜਰੀਵਾਲ ਆ। ਤਾਂ ਹੀ ਨਹੀਂ ਇਹਨਾਂ ਨੂੰ ਪਤਾ, ਮੂਰਖਾਂ ਵਾਂਗੂ ਭੱਜਿਆ ਫਿਰੀ ਜਾਂਦਾ। ਸਿਰਫ ਆਈ ਵਾਸ਼ ਆ, ਮਾਨ ਸਾਹਿਬ ਕਹਿੰਦੇ ਨੇ ਗੈਲਰੀ ਪੱਲੇ ਆ, ਇੱਕ ਇਹ ਵੋਟਾਂ ਵਾਲਾ ਸਟੰਟ ਆ, ਹੋਰ ਇਸ ਤੋਂ ਬਿਨਾਂ ਕੁਝ ਵੀ ਹੈ ਨਹੀਂ। ਆਪਣੇ ਨਜ਼ਰੀਏ ਨਾਲ ਕੀ ਦੇਖਦੇ ਹੋ? ਕਿਉਂਕਿ ਜਦੋਂ ਵੀ ਮੋਰਚੇ ਦੇ ਵੱਲੋਂ ਕਾਲ ਹੁੰਦੀ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਬਹੁਤ ਦੂਰ ਦਰੇਡੇ ਤੋਂ ਲੋਕ ਆਉਂਦੇ ਆ, ਵੱਖ-ਵੱਖ ਤਰੀਕਿਆਂ ਦੇ ਨਾਲ ਸੰਘਰਸ਼ ਕਰਕੇ ਇਸ ਜਗ੍ਹਾ ਤੇ ਆ ਕੇ ਪੁੱਜਦੇ ਆ। ਕੀ ਲੱਗਦਾ ਕਿ ਪੱਕੇ ਤੌਰ ਤੇ ਹੱਲ ਕੀ ਹੈ? ਬੰਦੀ ਸਿੰਘ ਵੀ ਰਿਹਾ ਹੋ ਜਾਣ, ਜਿਹੜੇ ਸਿੱਖਾਂ ਦੇ ਸੰਜੀਦਾ ਮਸਲੇ ਆ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਹੈ। ਤੁਹਾਨੂੰ ਕੀ ਲੱਗਦਾ ਕਿ ਇਹਨਾਂ ਸਾਰੇ ਮਾਮਲਿਆਂ ਨੂੰ ਸੁਲਝਾਇਆ ਕਿਵੇਂ ਜਾ ਸਕਦਾ? ਚੁੱਪ ਕਰਕੇ ਘਰੇ ਬਹਿ ਕੇ ਗੁਮਨਾਮ ਹੋ ਕੇ ਖਤਮ ਹੋਣ ਜਾਣ ਨਾਲੋਂ ਚੰਗਾ ਜੀ ਵੀ ਅੱਗੇ ਵਧੀਏ, ਲੜੀਏ, ਪੂਰੀ ਦੁਨੀਆ ਨੂੰ ਦੱਸੀਏ ਵੀ ਸਾਡੇ ਲੋਕ ਲਵਾਰਸ ਨਹੀਂ ਹੈਗੇ। ਇਹਨਾਂ ਦੇ ਬੱਚੇ, ਇਹਨਾਂ ਦੇ ਭੈਣ ਭਰਾ ਪਿੱਛੇ ਜਿਉਂਦੇ ਆ, ਜਿਹੜੇ ਇਹਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ-ਸਮੇਂ ਸਿਰ ਆਵਾਜ਼ ਵੀ ਬੁਲੰਦ ਕਰਦੇ ਰਹਿਣਗੇ ਔਰ ਸਮੇਂ-ਸਮੇਂ ਸਿਰ ਲੜਦੇ ਵੀ ਰਹਿਣਗੇ। ਅੱਜ ਲੈ ਜਾਣ ਜਿੰਨੇ ਹੋਰ ਸਿੱਖ ਲੈ ਕੇ ਜਾਣੇ, ਇਹਨਾਂ ਨੇ ਕਰ ਦੇਣਾ ਬੰਦ। ਕੋਈ ਜਵਾਬ ਦਿੰਦਾ ਕੋਈ ਇੱਥੇ? ਇਹੋ ਘੱਟ ਥੋੜ੍ਹਾ ਵੀ ਮਨਰੇਗਾ ਵਾਲਿਆਂ ਨੂੰ ਫੋਨ ਕਰਤਾ ਵੀ ਲੇਬਰ ਲੈ ਕੇ ਆ ਜਾਓ ਜੀ, ਰੋਡਵੇ ਦੀਆਂ ਬੱਸਾਂ ਭੇਜ ਦਿਓ ਜੀ, ਇਕੱਠ ਕਰ ਲਓ ਜੀ, ਦਾਰੂ ਦੀਆਂ ਬੋਤਲਾਂ ਦੇ ਕੇ ਇਕੱਠ ਕਰ ਲਓ। ਇਹੋ ਘੱਟ ਥੋੜ੍ਹਾ ਹੈ। ਇਹੋ ਇਕੱਠ ਆ ਜਿਹੜਾ ਤੇ ਦਿਲਾਂ ਦੇ ਵਿੱਚ ਸਾਡੇ ਬੰਦੀ ਸਿੱਖ ਵੱਸਦੇ ਆ, ਔਰ ਮੰਗ ਬਿਲਕੁਲ ਜਾਇਜ਼ ਆ। ਇਹ ਕਾਫਲਾ ਵੱਧਦਾ ਜਾਣਾ ਜੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਮੈਨੂੰ ਖੂਬਸੂਰਤੀ ਵੀ ਦਿਖਦੀ ਆ ਵੀ ਹੁਣ ਲੜਨਾ ਆ ਰਿਹਾ ਸਾਡੇ ਲੋਕਾਂ ਨੂੰ, ਯੂਨਾਈਟ ਵੀ ਹੋ ਰਹੇ ਆ, ਹੌਲੀ ਹੌਲੀ ਹੋਰ ਵੀ ਯੂਨਾਈਟ ਹੋ ਜਾਣਾ। ਸਰਕਾਰ ਕਾਨੂੰਨ ਵੇਲੇ ਜਿੱਦਾਂ ਦੇ ਅਫੋਰਡ ਤੁਸੀਂ ਕੀਤੇ ਸੀ, ਮੰਤਰੀਆਂ ਦਾ ਘਰਾਓ ਕੀਤਾ ਸੀ, ਐਮਐਲਏ ਨੂੰ ਘੇਰ ਘੇਰ ਸਵਾਲ ਕੀਤੇ ਸੀ, ਇਸ ਮੋਰਚੇ ਦੇ ਆਗੂਆਂ ਦੇ ਵੱਲੋਂ ਇਦਾਂ ਦਾ ਵੀ ਕੋਈ ਪ੍ਰੋਗਰਾਮ ਦਿੱਤਿਆਂ ਲੱਗਦਾ ਕਿ ਤੁਹਾਨੂੰ ਕੋਈ ਸੰਜੀਦਗੀ ਦੇ ਨਾਲ ਹੱਲ ਹੋ ਸਕਦਾ? ਤੁਹਾਨੂੰ ਸੇਮ ਉਹੀ ਤਸਵੀਰ ਦਿਖਣੀ ਸੀ, ਮਿਲਣੀ ਸੀ ਅੱਜ, ਜੇ ਸਾਨੂੰ ਇਹ ਚੌਂਕ ਟੱਪਣ ਦੇ ਦਿੰਦੇ। ਅਸੀਂ ਉਹਦੇ ਅਫਸਰ ਖੜਾ ਕੇ ਉੱਦਾਂ ਹੀ ਪੁੱਛਣਾ ਤਾਂ। ਆ ਮੇਰੇ ਫੋਨ ਦੇ ਵਿੱਚ ਸਾਰੇ ਰੂਲ ਪਏ ਤੇ ਅੱਜ ਮੈਂ ਸਾਰੀ ਤਿਆਰੀ ਕਰਕੇ ਆਇਆ ਤਾਂ। ਜਿਹਨੇ ਕੁਝ ਬੋਲਣ ਤਾਂ ਮੈਂ ਕਹਿਣਾ ਵੀ ਇਹਦੇ 'ਚ ਦੱਸ ਕਿੱਥੇ ਲਿਖਿਆ ਵਾ। ਮੇਰੇ ਕੋਲ ਪੂਰੇ ਆਰਡਰ ਨੇ ਜੀ, ਇਕੱਲੇ ਇਕੱਲੇ। ਇਹ ਨਹੀਂ ਵੀ ਮੈਂ ਆਪਣੇ ਕੋਲੋਂ ਬੋਲਦਾ ਕੋਈ। ਇੱਕ ਇੱਕ ਚੀਜ਼ ਲਓ, ਆਹ ਨਾ ਆਹ ਲਿਸਟ ਹੈ ਜੀ, ਆਹ ਲਓ, ਇਹ ਪੂਰੀ ਲਿਸਟ ਹੈ।
ਇਹਦੇ ਮੁਤਾਬਕ ਮੈਂ ਜੱਜਮੈਂਟਾਂ ਕੱਢ ਕੇ ਮੂਹਰੇ ਰੱਖੀ ਜਾਣੀ ਸੀ ਜਦੇ ਉਹਨਾਂ ਦੇ ਵੀ ਇਹਦੇ ਦਿਖਾਓ ਜੀ ਕਿੱਥੇ ਲਿਖਿਆ ਹੋਇਆ ਵੀ ਪੈਰੋਲ ਨਹੀਂ ਮਿਲਣੀ ਹੈਗੀ। ਇਹ 36 ਕੇਸਾਂ ਦੀ ਲਿਸਟ ਹੈ ਜੀ। ਅੱਜ ਤੁਹਾਨੂੰ ਉਹੀ ਸੀਨ ਮਿਲਣਾ ਸੀਗਾ। ਹੋਣਾ ਵੀ ਇਹੀ ਚਾਹੀਦਾ। ਜਿਵੇਂ ਤੁਹਾਨੂੰ 29 ਤਰੀਕ ਨੂੰ ਇਕੱਠ ਹੋਇਆ, OSD ਆਇਆ, OSD ਨੂੰ ਇੱਕੋ ਚੀਜ਼ ਪੁੱਛਣੀ ਚਾਹੀਦੀ ਸੀ ਉੱਥੇ ਵੀ OSD ਸਾਹਿਬ ਭਾਈ ਅਮਰਤਪਾਲ ਸਿੰਘ ਡਿਬੜੂਗੜ੍ਹ ਕਿਉਂ ਆ। ਕੈਮਰੇ 'ਚ ਪੁੱਛਣੀ ਚਾਹੀਦੀ ਸੀ, ਪੁੱਛੀ ਨਹੀਂ। ਉਹਨੇ ਕੀ ਕਹਿਣਾ ਸੀ, ਮੈਨੂੰ ਨਹੀਂ ਜੀ ਪਤਾ। ਉਹਨੇ ਕਹਿਣਾ ਵੀ ਤੂੰ ਐਜ਼ ਏ ਮੁੱਖ ਮੰਤਰੀ ਵੱਲੋਂ ਆਇਆ, ਪੁੱਛ ਪਤਾ ਕਰਕੇ ਦੱਸ ਕਿਹੜੀ ਧਾਰਾ ਦੇ ਕਿਹੜੇ ਸੈਕਸ਼ਨ ਦੇ ਅਧੀਨ ਆ। ਜਲੂਸ ਕੱਢਦੇ ਉਦਣ ਐਂ ਚੁੱਪ ਚਪੀਤੇ ਮੰਗ ਪੱਤਰ ਕੌਣ ਪੁੱਛਦਾ ਬਾਈ ਜੀ। ਉਹ ਤਾਂ ਜਾ ਕੇ ਐਂ ਸਿੱਟ ਦਿੰਦੇ ਆ, ਕੋਈ ਨਹੀਂ ਗਿਣਦਾ। ਇਹ ਤਾਂ ਸਾਡੀ ਪਬਲਿਕ ਨੂੰ ਪਤਾ ਲੱਗੇ। ਸਮਾਣੇ ਮੋਰਚੇ ਦੇ ਵਿੱਚ, ਧਰਮ ਜਦੋਂ ਮੋਰਚੇ ਦੇ ਜਦੋਂ ਕਾਨੂੰਨ ਦੀ ਗੱਲ ਸੀ, ਅਸੀਂ ਇਹੀ ਪੈਟਰਨ ਬਣਾਇਆ ਹੋਇਆ ਸੀ ਵੀ ਇਹਨਾਂ ਨੂੰ ਨੰਗਿਆਂ ਕਰਨਾ ਤਾਂ ਕਿ ਲੋਕਾਂ ਨੂੰ ਸੱਚ ਪਤਾ ਲੱਗੇ। ਤੇ ਨਰੋਲ ਸੰਗਤ ਜੁੜੀ ਤੇ ਪਤਾ ਲੱਗ ਗਿਆ ਸਰਕਾਰਾਂ ਨੂੰ ਤੇ ਸਿਸਟਮ ਖੜਾ ਹੋ ਗਿਆ ਸਾਡਾ। ਇਹ ਹੈ ਜੀ। ਜੇ ਹੁਣ ਵੀ ਮੈਂ ਬੇਨਤੀ ਕਰੂੰਗਾ, ਜਿੰਨੇ ਵੀ ਸਾਡੇ ਸੰਘਰਸ਼ੀ ਨੌਜਵਾਨ ਨੇ, ਯੋਧੇ ਨੇ, ਮੈਂ ਇਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ, ਤੁਹਾਡੇ ਕੋਲ ਫੋਨ ਹੈ ਨਾ, ਤਾਂ ਸਮਝ ਲਓ ਤੁਹਾਡੇ ਕੋਲ ਹਰ ਇੱਕ ਜਾਣਕਾਰੀ ਆ। ਲਿਸਟ ਚਾਹੀਦੀ ਆ, ਮੈਂ ਤੁਹਾਨੂੰ ਦਿੰਦਾ, ਤੁਸੀਂ ਥੱਲੇ ਕਮੈਂਟਾਂ 'ਚ ਪਾ ਦਿਓ। ਜਾ ਕੇ ਕੁਛ ਨਹੀਂ ਕਰਨਾ, E-ਕੋਰਟ ਐਪ ਹੈ, ਉਹਦੇ 'ਤੇ ਭਰੋ। ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸਾਂ ਦੀ ਲਿਸਟ ਹੈ ਜਿਹੜੀ, ਉਹਦੇ ਮੁਤਾਬਕ ਜੱਜਮੈਂਟਾਂ ਕੱਢੋ, ਉਹਨਾਂ ਨੂੰ ਪੜ੍ਹੋ। ਉਹ ਤੋਂ ਬਾਅਦ ਜੇਲ੍ਹ ਮੈਨੂਅਲ ਡਾਊਨਲੋਡ ਕਰੋ, ਉਹਦੇ ਵਿੱਚ ਪੜ੍ਹੋ ਵੀ ਤੁਹਾਡੇ ਹੱਕ ਕੀ ਆ। ਜਾ ਕੇ ਨਾਅਰੇ ਨਹੀਂ ਲਾਉਣੇ ਆਪਾਂ ਕਿਸੇ ਅਫਸਰ ਦੇ ਮੂਹਰੇ, ਉਹਨੂੰ ਕਹਿਣਾ ਵੀ ਤੇਰਾ ਕਾਨੂੰਨ ਇਹ ਕਹਿੰਦਾ, ਤੇਰਾ ਸੰਵਿਧਾਨ ਇਹ ਕਹਿੰਦਾ, ਦੇ ਜਵਾਬ ਇੱਥੇ, ਫਿਰ ਗੱਲ ਬਣੂਗੀ ਨਾ ਜੀ। ਬਿਲਕੁਲ। ਮੈਂ ਉੱਥੇ ਜਾ ਕੇ 4 ਜਕਾਰੇ ਲਾਇਆ ਵਾਂ, 5-4 ਰੀਲਾਂ ਜੋਗੀਆਂ ਗੱਲਾਂ ਕਰਿਆ ਵਾਂ, ਬਾਜੀ ਇਹਦੇ ਨਾਲ ਰਹੀਆਂ ਨਹੀਂ ਹੋਣੀਆਂ। ਸਾਨੂੰ ਇੰਟੈਲੈਕਟ ਹੋ ਕੇ ਲੜਨਾ ਪਊਗਾ, ਇਹ ਸਿਸਟਮ ਨੂੰ ਨੰਗਾ ਕਰਨਾ ਪਊਗਾ ਇੰਟਰਨੈਸ਼ਨਲ ਪੱਧਰ ਤੇ, ਤਾਂ ਗੱਲ ਬਣੂਗੀ। ਬੋਲੋ ਸਹੀ ਹੈ ਗੱਲ ਗਲਤ ਹੈ ਜੀ? ਐਦਾਂ ਹੋਣਾ ਚਾਹੀਦਾ, ਹੋਰ ਕੋਈ। ਧੰਨਵਾਦ ਜੀ। ਬਿਲਕੁਲ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਖੁਸ਼ਿੰਦਰ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਆਪਣੇ ਪੁਆਇੰਟ ਵਿਊ ਤੋਂ ਦੱਸਿਆ ਕਿ ਇਸ ਸੰਜੀਦਾ ਮਸਲੇ ਦੇ ਬਾਬਤ ਕਿਸ ਤਰੀਕੇ ਦੇ ਨਾਲ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਘੇਰ ਕੇ ਸਵਾਲੀਆ ਚਿੰਨ੍ਹ ਲਾਏ ਜਾ ਸਕਦੇ। ਅੱਗੇ ਵੀ ਤਮਾਮ ਸਾਰੀ ਜਿਹੜੀ ਗੱਲਬਾਤ ਹੈ ਵੱਖ-ਵੱਖ ਵਿਸ਼ਿਆਂ ਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।